ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਮਾਰਚ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਜ਼ਬੂਰ, ਅਮਾਲ। ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਤੇ ਮੇਰਾ ਰੱਬ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਵਾਬੀ ਪੜ੍ਹਾਈ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਿਕ ਨਹੀਂ ਬਲਕਿ ਰੂਹ ਦੇ ਮੁਤਾਬਿਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਵੱਡਾ ਹੈ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ, ਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਹੈ, ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਹੈ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸਲੁਤ ਬਖਸ਼ਿਆ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਵੱਡਾ ਹੈ। ਅਯੂਬ। ਉਹਦੇ ਹੱਥ ਵਿੱਚ ਹੀ ਹਰ ਜਾਨਦਾਰ ਦੀ ਜਾਨ ਤੇ ਸਾਰੇ ਬਨੀ ਆਦਮ ਦਾ ਦਮ ਹੈ। ਜ਼ਬੂਰ। ਮੇਰਾ ਫਖਰ ਰੱਬ ਉੱਤੇ ਤੇ ਉਹਦੇ ਕਲਾਮ ਉੱਤੇ ਹੈ। ਮੇਰਾ ਤਵੱਕਲ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ। ਇਨਸਾਨ ਮੇਰਾ ਕੀ ਕਰ ਸਕਦਾ ਹੈ? ਕਿਉਂ ਜੇ ਤੂੰ ਮੇਰੀ ਜਾਨ ਨੂੰ ਮੌਤ ਤੋਂ ਛੁਡਾਇਆ, ਕੀ ਤੂੰ ਮੇਰੇ ਪੈਰਾਂ ਨੂੰ ਤਿਲਕਣ ਤੋਂ ਨਹੀਂ ਬਚਾਇਆ, ਭਈ ਮੈਂ ਰੱਬ ਦੇ ਸਾਹਮਣੇ ਜਿਉਂਦਿਆਂ ਦੀ ਲੋਅ ਵਿੱਚ ਚੱਲਾਂ। ਵਾਜ਼। ਤੇ ਮੈਨੂੰ ਯਕੀਨ ਹੈ ਭਈ ਸਭ ਕੁਝ ਜੋ ਰੱਬ ਕਰਦਾ ਹੈ ਹਮੇਸ਼ਾ ਲਈ ਏ, ਇਹਦੇ ਵਿੱਚ ਕੁਝ ਘਾਟਾ ਨਹੀਂ ਹੋ ਸਕਦਾ, ਤੇ ਰੱਬ ਨੇ ਇਹ ਇਸ ਲਈ ਕੀਤਾ ਭਈ ਲੋਕੀ ਉਹਦੇ ਤੋਂ ਡਰਦੇ ਰਹਿਣ। ਜੋ ਕੁਝ ਹੈ ਉਹ ਪਹਿਲੇ ਤੋਂ ਹੋ ਚੁੱਕਿਆ ਹੈ, ਤੇ ਜੋ ਕੁਝ ਹੋਣ ਵਾਲਾ ਹੈ ਉਹ ਵੀ ਹੋ ਚੁੱਕਿਆ ਹੈ, ਤੇ ਰੱਬ ਪਹਿਲੇ ਦੀ ਫੇਰ ਮੰਗ ਕਰਦਾ ਹੈ। ਲੂਕਾ। ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ, ਤੇ ਸਾਰੇ ਆਲੇ ਦੁਆਲੇ ਵਿੱਚ ਉਹਦੀ ਸ਼ੋਹਰਤ ਫੈਲ ਗਈ, ਤੇ ਉਹ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ, ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮੌਨ ਦੇ ਘਰ ਵਿੱਚ ਦਾਖਲ ਹੋਇਆ, ਤੇ ਸ਼ਮੌਨ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ, ਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਤੇ ਤਾਪ ਨੂੰ ਝਿੜਕਿਆ, ਤੇ ਉਹ ਉਤਰ ਗਿਆ, ਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਤੇ ਸੂਰਜ ਡੁੱਬਣ ਵੇਲੇ ਉਹ ਸਾਰੇ ਲੋਕੀ ਜਿਨ੍ਹਾਂ ਦੇ ਕੋਲ ਵੱਖਰੀਆਂ ਵੱਖਰੀਆਂ ਬਿਮਾਰੀਆਂ ਦੇ ਮਰੀਜ਼ ਸੀ, ਉਹਨਾਂ ਨੂੰ ਉਹਦੇ ਕੋਲ ਲਿਆਏ, ਤੇ ਉਹਨੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਹੱਥ ਧਰ ਕੇ ਉਹਨਾਂ ਨੂੰ ਚੰਗਾ ਕੀਤਾ। ਲੂਕਾ। ਜਦ ਉਹ ਸ਼ਹਿਰ ਵਿੱਚ ਸੀ, ਤੇ ਵੇਖੋ ਇੱਕ ਕੋੜ ਨਾਲ ਭਰਿਆ ਹੋਇਆ ਬੰਦਾ ਯਸੂ ਨੂੰ ਵੇਖ ਕੇ ਮੂੰਹ ਭਰਨੇ ਡਿੱਗਿਆ, ਤੇ ਉਹਦੀ ਮਿੰਨਤ ਕਰਕੇ ਆਖਣ ਲੱਗਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਨੂੰ ਹੱਥ ਵਧਾ ਕੇ ਛੂਹਿਆ ਤੇ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਤੇ ਫੌਰਨ ਉਹਦਾ ਕੋੜ ਮੁੱਕ ਗਿਆ। ਤੇ ਵੇਖੋ ਕਈ ਮਰਦ ਇੱਕ ਬੰਦੇ ਨੂੰ ਜਿਹੜਾ ਮਫਲੂਜ ਸੀ ਮੰਜੀ ਉੱਤੇ ਲਿਆਏ, ਤੇ ਕੋਸ਼ਿਸ਼ ਕੀਤੀ ਭਈ ਉਹਨੂੰ ਅੰਦਰ ਲਿਆ ਕੇ ਉਹਦੇ ਸਾਹਮਣੇ ਰੱਖਣ। ਤੇ ਜਦ ਜੱਥੇ ਦੇ ਪਾਰੋਂ ਉਹਨੂੰ ਅੰਦਰ ਲੈ ਜਾਣ ਦੀ ਰਾਹ ਨਾ ਲੱਭੀ, ਤੇ ਕੋਠੇ ਉੱਤੇ ਚੜ੍ਹ ਕੇ ਖਪਰੈਲ ਵਿੱਚੋਂ ਉਹਨੂੰ ਮੰਜੇ ਸਮੇਤ ਵਿਚਕਾਰ ਯਸੂ ਦੇ ਸਾਹਮਣੇ ਲਾ ਦਿੱਤਾ। ਉਹਨੇ ਉਹਨਾਂ ਦਾ ਈਮਾਨ ਵੇਖ ਕੇ ਆਖਿਆ, ਐ ਆਦਮੀ, ਤੇਰੇ ਪਾਪ ਮਾਫ਼ ਹੋਏ।
ਇਹਦੇ ਉੱਤੇ ਫਕੀ ਤੇ ਫਰੀਸੀ ਸੋਚਣ ਲੱਗ ਪਏ, ਇਹ ਕੌਣ ਹੈ ਜਿਹੜਾ ਕੁਫਰ ਬਕਦਾ ਹੈ? ਰੱਬ ਦੇ ਸਿਵਾ ਕੌਣ ਪਾਪ ਮਾਫ ਕਰ ਸਕਦਾ ਹੈ? ਯਿਸੂ ਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੇ ਦਿਲਾਂ ਵਿੱਚ ਕੀ ਸੋਚਦੇ ਹੋ? ਸੌਖਾ ਕੀ ਏ, ਇਹ ਆਖਣਾ ਵੀ ਤੇਰੇ ਪਾਪ ਮਾਫ ਹੋਏ, ਜਾਂ ਇਹ ਆਖਣਾ ਵੀ ਉੱਠ ਤੇ ਟੁਰ ਫਿਰ? ਪਰ ਇਸ ਲਈ ਵੀ ਤੁਸੀਂ ਜਾਣੋ ਵੀ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਉਹਨੇ ਮਫਲੂਜ ਨੂੰ ਆਖਿਆ, ਮੈਂ ਤੈਨੂੰ ਆਖਦਾ ਵਾਂ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਨੂੰ ਜਾ। ਤੇ ਉਹ ਉਸੇ ਵੇਲੇ ਉਹਨਾਂ ਦੇ ਸਾਹਮਣੇ ਉੱਠਿਆ ਤੇ ਜਿਹਦੇ ਉੱਤੇ ਲੰਮੇ ਪਿਆ ਸੀ ਉਹਨੂੰ ਚੁੱਕ ਕੇ ਰੱਬ ਦੀ ਵਡਿਆਈ ਕਰਦਾ ਹੋਇਆ ਘਰ ਨੂੰ ਟੁਰ ਗਿਆ। ਲੂਕਾ। ਤੇ ਵੇਖੋ, ਯਾਇਰ ਨਾਂ ਦਾ ਇੱਕ ਬੰਦਾ ਜਿਹੜਾ ਇਬਾਦਤਖਾਨੇ ਦਾ ਸਰਦਾਰ ਸੀ ਆਇਆ ਤੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦੀ ਮਿੰਨਤ ਕੀਤੀ ਵੀ ਮੇਰੇ ਘਰ ਚੱਲ, ਕਿਉਂ ਜੇ ਉਹਦੀ ਇਕਲੌਤੀ ਧੀ ਘੱਟੋ ਘੱਟ 12 ਵਰ੍ਹਿਆਂ ਦੀ ਸੀ, ਮਰਨ ਵਾਲੀ ਸੀ। ਤੇ ਘਰ ਵਿੱਚ ਅਪੜ ਕੇ ਪਤਰਸ ਤੇ ਯੋਹੰਨਾ ਤੇ ਯਾਕੂਬ ਤੇ ਕੁੜੀ ਦੇ ਮਾਪਿਓ ਦੇ ਇਲਾਵਾ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਜਾਣ ਦਿੱਤਾ। ਤੇ ਸਾਰੇ ਉਹਦੇ ਲਈ ਰੋ ਪਿੱਟ ਰਹੇ ਸੀ, ਪਰ ਉਹਨੇ ਆਖਿਆ, ਮਾਤਮ ਨਾ ਕਰੋ, ਉਹ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ, ਕਿਉਂ ਜੇ ਉਹ ਜਾਣਦੇ ਸੀ ਪਈ ਉਹ ਮਰ ਗਈ ਏ। ਪਰ ਉਹਨੇ ਉਹਦਾ ਹੱਥ ਫੜਿਆ ਤੇ ਆਖਿਆ, ਐ ਲੜਕੀ, ਉੱਠ। ਉਹਦੀ ਰੂਹ ਫੇਰ ਆਈ ਤੇ ਉਹ ਉਸੇ ਵੇਲੇ ਉੱਠੀ। ਫਿਰ ਯਿਸੂ ਨੇ ਹੁਕਮ ਦਿੱਤਾ ਭਈ ਕੁੜੀ ਨੂੰ ਕੁਝ ਖਾਣ ਪੀਣ ਨੂੰ ਦਿਓ। ਉਹਦੇ ਮਾਪਿਓ ਹੈਰਾਨ ਹੋਏ ਤੇ ਉਹਨੇ ਉਹਨਾਂ ਨੂੰ ਤਾਕੀਦ ਕੀਤੀ ਭਈ ਇਹ ਸਾਰੀ ਗੱਲ ਕਿਸੇ ਨੂੰ ਨਾ ਦੱਸਿਓ। ਗ੍ਰੰਥੀਓ, ਐ ਭਰਾਵੋ, ਮੇਰਾ ਮਤਲਬ ਏ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ ਤੇ ਨਾ ਫਨਾਹ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਗਾ ਫੂਕਦਿਆਂ ਹੀ ਹੋਵੇਗਾ, ਕਿਉਂ ਜੇ ਨਰਸਿੰਗਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਏ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਣ ਪੂਰਾ ਹੋਵੇਗਾ ਜਿਹੜਾ ਲਿਖਿਆ ਏ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਐ ਮੌਤ, ਤੇਰੀ ਜਿੱਤ ਕਿੱਥੇ ਰਹੀ? ਐ ਮੌਤ, ਤੇਰਾ ਡੰਗ ਕਿੱਥੇ ਰਿਹਾ? ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ, ਪਰ ਰੱਬ ਦਾ ਸ਼ੁਕਰ ਏ ਭਈ ਜਿਹੜਾ ਸਾਡੇ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਹ ਦਿੰਦਾ ਏ। ਮੱਤੀ। ਇਸ ਲਈ ਚਾਹੀਦਾ ਏ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ 10ਵੀਂ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਹੈ। ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਜ਼ਹਾਰ ਏ। ਰੂਹ ਲਾਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਮਾਦੇ ਵਿੱਚ ਗਵਾਉਣ ਲਈ ਹਯਾਤੀ ਨਹੀਂ ਏ ਤੇ ਰੂਹ ਕਦੀ ਮਰਦੀ ਨਹੀਂ ਏ। ਸਿਆਣ ਦੀ ਮਾਦੇ ਨਾਲ ਸ਼ਰਾਕਤਦਾਰੀ ਕਾਦਰ ਮੁਤਲਕ ਤੇ ਹਰ ਥਾਂ ਤੇ ਮੌਜੂਦ ਸਿਆਣ ਨੂੰ ਨਜ਼ਰਅੰਦਾਜ਼ ਕਰੇਗੀ। ਇਹ ਜ਼ਾਹਿਰ ਕਰਦਾ ਹੈ ਭਈ ਮਾਦਾ ਰੱਬ ਰੂਹ ਤੋਂ ਨਹੀਂ ਜੰਮਿਆ ਤੇ ਇਹ ਹਮੇਸ਼ਾ ਦਾ ਨਹੀਂ ਏ। ਇਸ ਲਈ ਮਵਾਦ ਮਾਦੀ, ਜਿਉਂਦਾ ਨਹੀਂ ਤੇ ਨਾ ਹੀ ਸਮਝਦਾਰ ਏ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ ਰੂਹ ਸਭ ਦਾ ਹਾਕਮ ਏ ਤੇ ਉਹਦੇ ਇਲਾਵਾ ਕੋਈ ਤਾਕਤ ਤੇ ਨਾ ਕੋਈ ਸਿਆਣ ਏ। ਭਈ ਰੱਬ ਮੁਹੱਬਤ ਏ ਤੇ ਇਸ ਲਈ ਉਹ ਇਲਾਹੀ ਅਸੂਲ ਏ। ਮਾਦਾ ਬਿਮਾਰ ਨਹੀਂ ਹੋ ਸਕਦਾ ਤੇ ਦਿਮਾਗ ਲਾਫਾਨੀ ਏ। ਫਾਨੀ ਬਦਨ ਮਾਦੇ ਉੱਤੇ ਸਿਆਣ ਦਾ ਸਿਰਫ ਇੱਕ ਗਲਤ ਅਕੀਦਾ ਏ। ਜਿਹਨੂੰ ਤੁਸੀਂ ਮਾਦਾ ਆਖਦੇ ਹੋ ਉਹ ਅਸਲ ਵਿੱਚ ਹੱਲ ਵਿੱਚ ਇੱਕ ਗਲਤੀ, ਇਬਤਦਾਈ ਫਾਨੀ ਸਿਆਣ ਮੈਲਟਨ ਦੀ ਪੇਸ਼ ਕਰਦਾ ਅਫਰਾ ਤਫਰੀ ਤੇ ਪੁਰਾਣੀ ਰਾਤ ਦੇ ਨਾਲ ਮਮਾਸਲਤ ਏ। ਇਸ ਫਾਨੀ ਸਿਆਣ ਦੇ ਮੁਤਲਕ ਇੱਕ ਨਜ਼ਰੀਆ ਇਹ ਹੈ ਭਈ ਇਹਦੇ ਅਹਿਸਾਸ ਨਵੇਂ ਇਨਸਾਨ ਨੂੰ ਜਨਮ ਦੇ ਸਕਦੇ, ਖੂਨ, ਗੋਸ਼ਤ ਤੇ ਹੱਡੀਆਂ ਬਣਾ ਸਕਦੇ ਨੇ। ਹਸਤੀ ਦੀ ਸਾਇੰਸ, ਜਿਹਦੇ ਵਿੱਚ ਸਭ ਕੁਝ ਇਲਾਹੀ ਸਿਆਣ ਜਾਂ ਰੱਬ ਤੇ ਉਹਦਾ ਖਿਆਲ ਸ਼ਾਮਲ ਏ, ਇਸ ਦੌਰ ਵਿੱਚ ਵਾਜ਼ਿਆਦਾਰ ਹੋਵੇਗਾ
ਪਰ ਇਸ ਅਕੀਦੇ ਲਈ ਭਈ ਮਾਦਾ ਇਨਸਾਨ ਦਾ ਆਲਾ ਹੈ, ਜਾਂ ਇਹ ਭਈ ਇਨਸਾਨ ਆਪਣੀ ਖੁਦਨੀ ਸੋਚ ਵਿੱਚ ਦਾਖਲ ਹੋ ਸਕਦਾ ਹੈ, ਉਹਦੇ ਆਪਣੇ ਆਪ ਦੇ ਅਕੀਦੇ ਦੇ ਨਾਲ ਉਹਨੂੰ ਬੰਨ੍ਹਦਾ ਹੈ ਤੇ ਫਿਰ ਉਹਦੇ ਰਿਸ਼ਤਿਆਂ ਨੂੰ ਮਾਦਾ ਆਖਦਾ ਤੇ ਉਹਨਾਂ ਨੂੰ ਇਲਾਹੀ ਸ਼ਰੀਅਤ ਦਾ ਨਾਂ ਦਿੰਦਾ ਹੈ। ਜਦੋਂ ਇਨਸਾਨ ਪੂਰੀ ਤਰ੍ਹਾਂ ਕ੍ਰਿਸਚਨ ਸਾਇੰਸ ਨੂੰ ਜ਼ਾਹਿਰ ਕਰਦਾ ਹੈ ਤੇ ਉਹ ਕਾਮਲ ਹੋ ਜਾਵੇਗਾ। ਉਹ ਨਾ ਪਾਪ ਕਰੇਗਾ, ਦੁੱਖ ਸਵੇਗਾ, ਮਾਦੇ ਦੇ ਮਾਤਹਿਤ ਹੋਵੇਗਾ ਤੇ ਨਾ ਰੱਬ ਦੀ ਸ਼ਰੀਅਤ ਦੀ ਨਾਫਰਮਾਨੀ ਕਰੇਗਾ। ਇਸ ਲਈ ਉਹ ਅਸਮਾਨ ਦੇ ਫਰਿਸ਼ਤਿਆਂ ਵਾਂਗਰ ਹੋਵੇਗਾ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ। ਇਸ ਯਕੀਨ ਨੂੰ ਮੁਕਾ ਦਿਓ ਵੀ ਤੁਸੀਂ ਉਸ ਇੱਕ ਦਾਖਲ ਹੋਣ ਵਾਲੀ ਪੀੜ ਦਾ ਇਲਾਜ ਕਰ ਸਕਦੇ ਹੋ ਜਿਹੜੀ ਸਿਆਣ ਦੀ ਤਾਕਤ ਨਾਲ ਮੁਕਾਈ ਨਹੀਂ ਜਾ ਸਕਦੀ, ਤੇ ਇਸ ਤਰ੍ਹਾਂ ਤੁਸੀਂ ਬਦਨ ਵਿੱਚ ਪੀੜ ਦੇ ਵਧਣ ਨੂੰ ਰੋਕ ਸਕਦੇ ਹੋ। ਰੱਬ ਦਾ ਕੋਈ ਕਾਨੂੰਨ ਇਸ ਨਤੀਜੇ ਵਿੱਚ ਰੁਕਾਵਟ ਨਹੀਂ ਬਣਦਾ। ਆਪਣੇ ਪਾਪਾਂ ਦੀ ਬਜਾਏ ਫਰਜ਼ ਲਈ ਦੁੱਖ ਸਹਿਣਾ ਗਲਤੀ ਹੈ। ਮਸੀਹ ਜਾਂ ਸੱਚਾਈ ਬਾਕੀ ਫਰਜ਼ੀ ਤਕਲੀਫਾਂ ਨੂੰ ਤਬਾਹ ਕਰੇਗਾ ਤੇ ਪਾਪ ਦੇ ਮੁੱਕਣ ਦੇ ਤਨਾਸਬ ਨਾਲ ਹੀ ਤੁਹਾਡੇ ਆਪਣੇ ਪਾਪਾਂ ਦੀਆਂ ਅਸਲੀ ਤਕਲੀਫਾਂ ਮੁੱਕਣਗੀਆਂ। ਇਨਸਾਫ ਕਾਨੂੰਨ ਦਾ ਇਖਲਾਕੀ ਮਤਲਬ ਹੈ। ਬੇਇਨਸਾਫੀ ਕਾਨੂੰਨ ਦੀ ਗੈਰ ਮੌਜੂਦਗੀ ਜ਼ਾਹਿਰ ਕਰਦੀ ਹੈ। ਜਦ ਬਦਨ ਇਹ ਆਖਦਾ ਹੋਇਆ ਲੱਗੇ ਭਈ ਮੈਂ ਬਿਮਾਰ ਹਾਂ ਤੇ ਆਪਣੇ ਆਪ ਨੂੰ ਮੁਜਰਮ ਹੋਣ ਦਾ ਅਹਿਸਾਸ ਨਾ ਹੋਣ ਦਿਓ, ਕਿਉਂ ਜੇ ਮਾਦਾ ਗੱਲ ਨਹੀਂ ਕਰ ਸਕਦਾ ਤੇ ਜਿਹੜਾ ਬੋਲਦਾ ਏ ਉਹ ਯਕੀਨਨ ਫਾਨੀ ਸਿਆਣ ਏ। ਇਸ ਲਈ ਮੁਖਾਲਫਤ ਨਾਲ ਈਮਾਨ ਦਾ ਸਾਹਮਣਾ ਕਰੋ। ਜੇ ਤੁਸੀਂ ਆਖਦੇ ਹੋ ਭਈ ਮੈਂ ਬਿਮਾਰ ਹਾਂ ਤੇ ਤੁਹਾਨੂੰ ਗਲਤੀ ਦਾ ਅਹਿਸਾਸ ਏ ਤੇ ਤੁਹਾਡਾ ਵੈਰੀ ਤੁਹਾਨੂੰ ਕਾਜ਼ੀ ਫਾਨੀ ਸਿਆਣ ਦੇ ਕੋਲ ਲੈ ਜਾਵੇਗਾ ਤੇ ਕਾਜ਼ੀ ਤੁਹਾਨੂੰ ਸਜ਼ਾ ਦਾ ਹੁਕਮ ਦੇਵੇਗਾ। ਬਿਮਾਰੀ ਵਿੱਚ ਆਪਣੇ ਆਪ ਨੂੰ ਕੁਝ ਜ਼ਾਹਿਰ ਕਰਨ ਤੇ ਆਪਣੇ ਨਾਂ ਦਾ ਇਲਾਜ ਕਰਨ ਦੀ ਜ਼ਹਾਨਤ ਨਹੀਂ ਏ। ਫਾਨੀ ਸਿਆਣ ਇਹਨੂੰ ਕੱਲੀ ਆਪ ਸਜ਼ਾ ਸੁਣਾਉਂਦੀ ਏ। ਇਸ ਲਈ ਬਿਮਾਰੀ ਦੇ ਨਾਲ ਆਪਣੇ ਆਪ ਦੀਆਂ ਸ਼ਰਤਾਂ ਬੰਨੋ ਤੇ ਆਪਣੇ ਆਪ ਦੇ ਤੇ ਦੂਜਿਆਂ ਦੇ ਆਦਲ ਬਣੋ। ਆਪਣੇ ਇਸ ਫਹਿਮ ਵਿੱਚ ਮਜ਼ਬੂਤ ਰਹੋ ਭਈ ਇਲਾਹੀ ਸਿਆਣ ਹਕੂਮਤ ਕਰਦੀ ਏ ਤੇ ਇਹ ਭਈ ਸਾਇੰਸ ਵਿੱਚ ਇਨਸਾਨ ਰੱਬ ਦੀ ਹਕੂਮਤ ਦੀ ਅਕਾਸੀ ਕਰਦਾ ਹੈ। ਇਸ ਗੱਲ ਦਾ ਡਰ ਬਿਲਕੁਲ ਨਾ ਰੱਖੋ ਭਈ ਮਾਦਾ ਕਿਸੇ ਕਾਨੂੰਨ ਦੇ ਨਤੀਜੇ ਵਿੱਚ ਪੀੜ, ਸੋਜ ਤੇ ਸੋਜ਼ਸ਼ ਦਾ ਸ਼ਿਕਾਰ ਹੋ ਸਕਦਾ ਹੈ, ਜਦ ਕਿ ਇਹ ਆਪ ਹੀ ਵਾਜ਼ਿਹ ਗੱਲ ਏ ਭਈ ਮਾਦੇ ਵਿੱਚ ਪੀੜ ਹੋ ਸਕਦੀ ਏ ਨਾ ਸੋਜ ਹੋ ਸਕਦੀ ਏ। ਤੁਹਾਡਾ ਬਦਨ ਕਿਸੇ ਰੁੱਖ ਨਾਲੋਂ ਲੱਗੇ ਹੋਏ ਜ਼ਖਮ ਜਾਂ ਅਜਿਹੀ ਬਿਜਲੀ ਦੀ ਤਾਰ ਦੇ ਖਿੱਚੇ ਜਾਣ ਦੇ ਮੁਕਾਬਲੇ ਵਿੱਚ ਪਰੇਸ਼ਾਨੀ ਤੇ ਜ਼ਖਮਾਂ ਤੋਂ ਬਹੁਤੀ ਤਕਲੀਫ ਸਵੇਗਾ, ਜਿਹੜੇ ਫਾਨੀ ਸਿਆਣ ਲਈ ਨਹੀਂ। ਜਦੋਂ ਇਹ ਵਾਜ਼ਿਹ ਕਰਦਾ ਹੈ ਭਈ ਬਦਨ ਦਾ ਨੂਰ ਆਖੇ ਤੇ ਯਕੀਨਨ ਉਹਦਾ ਮਤਲਬ ਇਹ ਹੈ ਭਈ ਨੂਰ ਦਾ ਇਨਸਾਰ ਸਿਆਣ ਉੱਤੇ ਹੈ, ਨਾ ਕਿ ਪਚੀਦਾ ਰਤੂਬਤਾਂ, ਅਦਸਿਆਂ, ਪੱਠਿਆਂ, ਅੱਖ ਦੀ ਪੁਤਲੀ ਜਾਂ ਝਿੱਲੀ ਉੱਤੇ ਹੈ, ਜਿਹੜੀਆਂ ਨਜ਼ਰ ਦੇ ਅਜ਼ੂ ਨੂੰ ਬਣਾਉਂਦੀਆਂ ਨੇ। ਇਨਸਾਨ ਕਦੀ ਬਿਮਾਰ ਨਹੀਂ ਹੁੰਦਾ, ਕਿਉਂ ਜੇ ਸਿਆਣ ਕਦੀ ਬਿਮਾਰ ਨਹੀਂ ਹੁੰਦੀ ਤੇ ਨਾ ਹੀ ਮਾਦਾ। ਅਜ਼ਮਾਉਣ ਵਾਲਾ ਤੇ ਅਜ਼ਮਾਇਆ ਜਾਣ ਵਾਲਾ, ਪਾਪ ਤੇ ਪਾਪੀ, ਬਿਮਾਰੀ ਤੇ ਉਹਦੀ ਵਜ੍ਹਾ ਦੋਵੇਂ ਝੂਠਾ ਈਮਾਨ ਨੇ। ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਏ, ਪੁਰ ਉਮੀਦ ਹੋਣਾ ਚੰਗਾ ਏ, ਪਰ ਇਹ ਸਮਝਣਾ ਭਈ ਬਿਮਾਰੀ ਅਸਲੀ ਨਹੀਂ ਏ ਤੇ ਇਹ ਭਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਏ, ਸਭ ਤੋਂ ਬਹੁਤਾ ਚੰਗਾ ਏ, ਕਿਉਂ ਜੇ ਇਹ ਸਮਝ ਆਲਮਗੀਰ ਤੇ ਕਾਮਲ ਇਲਾਜ ਏ। ਜਦ ਅਸੀਂ ਇਹ ਜਾਣ ਲੈਂਦੇ ਹਾਂ ਭਈ ਹਯਾਤੀ ਤੇ ਇਨਸਾਨ ਇਸ ਬਦਨ ਨੂੰ ਜ਼ਿੰਦਾ ਰੱਖਦੇ ਨੇ ਤੇ ਬਦਨੀ ਹਾਲਤਾਂ ਉੱਤੇ ਹਯਾਤੀ ਦਾ ਦਸਤਾ ਸਾਬਤ ਨਹੀਂ ਹੁੰਦਾ, ਨਾ ਬਦੀ ਬਿਮਾਰੀ ਨਾ ਮੌਤ ਰੂਹਾਨੀ ਹੋ ਸਕਦੀ ਏ ਤੇ ਕਿਸੇ ਬੰਦੇ ਦੀ ਰੂਹਾਨੀ ਤਰੱਕੀ ਦੇ ਤਨਾਸਬ ਵਿੱਚ ਇਹਦੇ ਉੱਤੇ ਮਾਦੀ ਯਕੀਨ ਵੀ ਮੁੱਕ ਜਾਂਦਾ ਹੈ, ਕਿਉਂ ਜੇ ਮਾਦੇ ਵਿੱਚ ਕੋਈ ਸ਼ਾਉਰ ਜਾਂ ਅਨਾ ਨਹੀਂ ਹੁੰਦੀ, ਇਸ ਲਈ ਇਹ ਕੰਮ ਨਹੀਂ ਕਰ ਸਕਦਾ। ਇਹਦੀਆਂ ਹਾਲਤਾਂ ਨਜ਼ਰ ਦਾ ਧੋਖਾ ਹੁੰਦੀਆਂ ਨੇ ਤੇ ਇਹਦੀਆਂ ਇਹ ਝੂਠੀਆਂ ਹਾਲਤਾਂ ਵਿਖਾਰੀ ਦੇਣ ਵਾਲੀ ਬਿਮਾਰੀ ਦਾ ਵਸੀਲਾ ਹੁੰਦੀਆਂ ਨੇ। ਮਾਦੇ ਦੀ ਵਜੂਦੀਅਤ ਨੂੰ ਮੰਨੀਏ ਤੇ ਤੁਸੀਂ ਇਹ ਮੰਨਦੇ ਹੋ ਭਈ ਅਸਲ ਵਿੱਚ ਫਾਨੀਅਤ ਤੇ ਇਸੇ ਲਈ ਬਿਮਾਰੀ ਵੀ ਇੱਕ ਨਿਉ ਰੱਖਦੀ ਏ। ਮਾਦੇ ਤੋਂ ਇਨਕਾਰ ਕਰੀਏ ਤੇ ਤੁਸੀਂ ਮਾਦੀ ਹਾਲਤਾਂ ਉੱਤੇ ਯਕੀਨ ਨੂੰ ਤਬਾਹ ਕਰ ਸਕਦੇ ਹੋ। ਇਸ ਤਨਾਸਬ ਵਿੱਚ ਭਈ ਇਨਸਾਨ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਹੈ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਹੈ। ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਹੈ ਤੇ ਉਹ ਯਸੂ ਦੀ ਇਲਾਹੀਅਤ ਨੂੰ ਸਮਝਦਾ ਹੈ। ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਏ। ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਹੈ। ਲਹੂ, ਦਿਲ, ਫੇਫੜਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਨਾਲ ਕੋਈ ਤਾਲੁਕ ਨਹੀਂ ਹੈ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਹੈ।
ਇਸ ਲਈ ਮਾਦਾ ਅਖੀਰੀ ਇੱਕ ਫਾਨੀ ਅਕੀਦੇ ਤੋਂ ਬਹੁਤਾ ਕੁਝ ਵੀ ਸਾਬਤ ਨਹੀਂ ਹੋਇਆ, ਯਾਨੀ ਆਪਣੇ ਫਰਜ਼ੀ ਨਾਮਿਆਤੀ ਕੰਮ ਜਾਂ ਫਰਜ਼ੀ ਵਜੂਦੀਅਤ ਦੇ ਰਾਹੀਂ ਕਿਸੇ ਵੀ ਬੰਦੇ ਨੂੰ ਮੁਤਾਸਰ ਕਰਨ ਲਈ ਪੂਰੀ ਤਰ੍ਹਾਂ ਨਾਕਾਫੀ। ਆਓ ਸਾਇੰਸ ਨੂੰ ਕਬੂਲ ਕਰੀਏ, ਅਕਲੀ ਗਵਾਹੀ ਉੱਤੇ ਮੁਸ਼ਤਮਿਲ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਤੇ ਪੁਰਫਰੇਬ ਕਿਆਸ ਹਰਾਈਆਂ ਤੋਂ ਦਸਤਬਰਦਾਰ ਹੋਈਏ, ਤੇ ਆਓ ਅਸੀਂ ਇੱਕ ਰੱਬ, ਇੱਕ ਸਿਆਣ ਤੇ ਉਸ ਇਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਜ਼ੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਹੈ। ਰੱਬ ਦੀ ਤਖਲੀਕ ਦੇ ਆਦਮ ਤੇ ਔਰਤ ਨੂੰ ਸਾਹਮਣੇ ਆਉਣ ਦਿਓ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ ਤੇ ਆਓ ਅਸੀਂ ਖੁਸ਼ ਹੋਈਏ ਭਈ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਏ। ਹਯਾਤੀ ਜਾਂ ਰੱਬ ਦੇ ਬਾਰੇ ਕੋਈ ਹੋਰ ਨਜ਼ਰੀਆ ਫਰੇਬ ਦੇਣ ਵਾਲਾ ਤੇ ਦੇਵਮਾਲਾਈ ਏ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।